ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰੇ, ਕੀ ਹਾਲ ਚਾਲ ਆ? ਬਈ ਹਾਲ ਚਾਲ ਦੇ ਐਨ ਵਧੀਆ, ਚੜ੍ਹਦੀ ਕਲਾ। ਬਈ ਏਦਾਂ ਹੀ ਹੋਣੇ ਚਾਹੀਦੇ ਆ। ਕਹਿੰਦੇ ਨੇ ਕਿ ਇਹ ਜਿਹੜੀ ਜ਼ਿੰਦਗੀ ਦੇ ਵਿੱਚ ਨਾ ਬੰਦਾ ਚੜ੍ਹਦੀ ਕਲਾ ਵਾਲਾ ਹੁੰਦਾ ਹੈ, ਉਹਦੇ ਨੇੜੇ ਤੇੜੇ ਦੁੱਖ ਤਕਲੀਫਾਂ ਨਹੀਂ ਆਉਂਦੀਆਂ। ਬਿਲਕੁਲ ਜੀ, ਔਰ ਜੇ ਦੁੱਖ ਤਕਲੀਫਾਂ ਆਉਣ ਵੀ ਤੇ ਸਾਡੇ ਵਰਗੇ ਬੰਦੇ ਐਨ ਖੁਸ਼ੀ ਫਿਰ ਵੀ ਸਮਾਈਲ ਦੇ ਨਾਲ, ਜਿੱਦਾਂ ਤੁਹਾਨੂੰ ਚੱਲਦੀ ਆ ਨਾ ਉਦਾਂ ਹੀ ਚੱਲੀਦਾ। ਸੇਮ ਹੇਅਰ। ਅੱਛਾ, ਤੁਸੀਂ ਵੀ ਮੈਨੂੰ ਚੱਲਦੇ ਹੋ? ਤੇ ਹੋਰ ਕੀ, ਮੈਂ ਤਾਂ ਬਹੁਤ ਵਾਰੀ ਮਿਹਨਤਾਂ ਕਰ ਚੁੱਕਾ, ਪੈਰ ਫੜ ਚੁੱਕਾ ਮਾਲਕਾਂ ਦੇ ਆਪਣਿਆਂ ਦੇ। ਨਾ ਉਹਨਾਂ ਨੂੰ ਪਤਾ ਆ ਸਾਰਾ ਵੀ ਤੁਹਾਡਾ ਮੇਰੇ ਬਿਨਾ ਗੁਜ਼ਾਰਾ ਵੀ ਹੈ ਨਹੀਂ। ਨਹੀਂ, ਗੁਜ਼ਾਰਾ ਸਾਡਾ ਬਹੁਤ ਸੋਹਣਾ। ਅੱਛਾ, ਓ ਤੇਰੇ ਬਿਨਾਂ ਕਦੇ ਗੱਡਾ ਨਹੀਂ ਖੜ ਚੱਲਾ ਸਾਡਾ। ਲੈ ਗੱਡਾ ਨਹੀਂ ਖੜ ਚੱਲਾ, ਪ੍ਰੋਗਰਾਮ ਤੇ ਖੜ ਜੂਗਾ ਨਾ। ਮਜ਼ਾ ਹੀ ਪ੍ਰੋਗਰਾਮ ਦਾ, ਦੋ ਜਣੇ ਨਾ ਅੰਦਰ ਕੱਲੇ ਬੋਲਦੇ ਰਹਿੰਦੇ ਹੋ, ਕੱਲੇ ਅਗਲੇ ਸੁਣਦੇ ਰਹਿੰਦੇ ਹੋ, ਫਿਰ ਕਹਿੰਦੇ ਜੋਗੀ ਗੱਲ ਨਹੀਂ ਬਣੀ। ਨਹੀਂ ਬਣਦੀ ਆ ਗੱਲ। ਹਾਂ, ਅਗਲੇ ਕਹਿੰਦੇ ਤੂੰ ਤਾਂ ਗੱਲਾਂ ਬਣਾਉਂਦਾ ਹੀ ਬਹੁਤ ਆ। ਹਾਂ, ਤੇ ਕੱਲੇ ਉਹਨੂੰ ਤੇ ਅਸੀਂ ਐਵੇਂ ਪੈਸੇ ਦੇਈ ਜਾਂਦੇ ਆ। ਆਹੋ, ਤੇ ਮੈਂ ਤਾਂ ਹਾਂਜੀ ਲਈ ਰੱਖੀ ਆ ਨਾ। ਬਿਲਕੁਲ, ਆ ਹੁਣ ਤੂੰ ਗੱਲ ਕੀਤੀ ਅਸਲੀ। ਲਓ ਜੀ, ਆਉਂਦਿਆਂ ਨਾਲ ਜਿਹੜਾ ਬੰਦਾ ਲੜਾਈ ਵਿੱਚ ਪੈ ਜਾਵੇ, ਸ਼ੁਰੂ ਹੋ ਜਾਵੇ, ਉਹਦੇ ਹੁੰਦਿਆਂ ਵੀ ਜੇ ਮੈਂ ਖੁਸ਼ ਆ, ਸਮਾਈਲ ਕਰ ਰਹੀ ਆ, ਆਪੇ ਹੀ ਸਮਝ ਆਓ ਚੜ੍ਹਦੀ ਕਲਾ ਚ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਆ ਚੁੱਕੇ ਨੇ, ਲੈ ਆਏ ਆ ਤੁਹਾਡੇ ਲਈ ਪ੍ਰੋਗਰਾਮ ਨਜ਼ਰੀਆ। ਤੇ ਜੋਗੀ ਜੀ, ਹੋਰ ਫਿਰ ਕਰਾ ਲਿਆ ਕਰੋਨਾ ਟੈਸਟ ਦੁਬਾਰਾ? ਓਏ ਹੋਏ, ਸਾਡੇ ਤਾਂ ਪਤਾ ਨਹੀਂ ਕਿੰਨੀ ਵਾਰ ਹੋ ਕੇ ਵੀ ਹਟ ਗਏ ਹੋਣੇ ਆ। ਓਹ ਅੱਛਾ। ਹਾਂ, ਕਿਉਂਕਿ ਸਾਡੀ ਇਮਿਊਨਿਟੀ ਬਹੁਤ ਤਕੜੀ ਆ। ਹਾਂ, ਇੰਡੀਆ ਵਾਲਿਆਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਤਕੜੀ ਆ। ਇੰਡੀਆ ਵਾਲਿਆਂ ਦੀ? ਹਾਂਜੀ। ਆਹੋ, ਇਹ ਤੇ ਗੱਲਾਂ ਆਪਾਂ ਪਹਿਲਾਂ ਵੀ ਕਰਦੇ ਹੁੰਦੇ ਸੀ। ਜਿਨ੍ਹਾਂ ਨੇ ਨਾਲੀ ਵਿੱਚੋਂ ਗੇਂਦ ਨੂੰ ਠੱਪਾ ਪਾ ਕੇ ਸੈਨੀਟਾਈਜ਼ ਕਰ ਲਿਆ ਆਪਣੇ ਹੱਥਾਂ ਨਾਲ, ਹੋਰ ਉਹਨਾਂ ਦੀ ਇਮਿਊਨਿਟੀ ਤੇ ਆਪੇ ਹੀ ਤਕੜੀ। ਗੰਦੇ ਜੇ ਗੋਲ ਗੱਪੇ ਖਾ ਲੈ ਗੰਦੇ ਹੱਥਾਂ ਨਾਲ। ਹਾਂ, ਤੇ ਜਿਹੜੀਆਂ ਕਹਿੰਦੇ ਨੇ ਭਈਆ ਥੋੜਾ ਸੇ ਪਾਣੀ ਮਿਲੇਗਾ, ਉਹ ਭਈਆ ਕਹਿੰਦਾ ਲੈ ਕੋਈ ਗੱਲ ਨਹੀਂ, ਕਿਹੜੀ ਗੱਲ ਆ, ਉਹਨੇ ਐਨ ਘੁਮਾ ਕੇ ਬਾਹ ਵਿੱਚ ਦੀ ਤੇ ਅਗਲੇ ਨੇ ਗੋਲ ਗੱਪੇ ਖਿਲਾਤੇ। ਬਿਲਕੁਲ ਜੀ, ਸਾਡੀ ਇਮਿਊਨਿਟੀ ਵਾਕਈ ਬਹੁਤ ਸਟਰੋਂਗ ਹੈ। ਪਰ ਉਧਰ ਕਰੋਨਾ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਤੇ ਇੰਨੀ ਗੱਲ ਕਹਿ ਦਿੱਤੀ ਹੈ, ਜਿਹੜੇ ਲੋਕੀ ਬੜਾ ਡਰਦੇ ਸੀਗੇ ਨਾ ਕਿ ਇੰਡੀਆ ਦੇ ਵਿੱਚ ਲਾਕਡਾਊਨ ਲੱਗ ਜਾਣਾ, ਹਾਏ ਲਾਕਡਾਊਨ ਲੱਗ ਜਾਣਾ। ਲੋਕਾਂ ਨੇ ਤਾਂ ਨਾ ਫੇਰ ਤੋਂ ਜਿੱਦਾਂ ਪਿਛਲੇ ਸਾਲ ਕੀਤਾ ਸੀਗਾ ਵੀ ਘਰਾਂ ਦੇ ਵਿੱਚ ਰਾਸ਼ਨ ਲਿਆ ਕੇ ਜਮਾ ਕਰਨਾ ਸ਼ੁਰੂ ਕਰਤਾ, ਉਦਾਂ ਦੇ ਹਾਲਾਤ ਬਣ ਗਏ ਸੀ। ਮੈਂ ਕਿਹਾ ਜੀ, ਹਾਲਾਤ ਸੱਚੀ ਮੁੱਚੀ ਇਹੋ ਜਿਹੇ ਬਣਾ ਦਿੱਤੇ ਗਏ ਸੀਗੇ ਕਿ ਪਤਾ ਨਹੀਂ ਹੁਣ ਕੀ ਹੋ ਜਾਣਾ। ਨਵੇਂ ਤੋਂ ਨਵੇਂ ਕੇਸ ਵਧਣ ਲੱਗ ਪਏ ਆ ਜੀ। ਲੱਖ ਸਵਾ ਲੱਖ ਜਿਹੜੇ ਆ ਉਹ ਕੇਸ ਬਾਹਰ ਆ ਰਹੇ ਆ। ਔਰ ਇਸ ਕਰਕੇ ਸਰਕਾਰਾਂ ਜਿਹੜੀਆਂ ਆ ਉਹ ਮੀਟਿੰਗਾਂ ਕਰ ਰਹੀਆਂ। ਵੱਡੀ ਸਰਕਾਰ ਰਾਜ ਸਰਕਾਰਾਂ ਦੇ ਨਾਲ ਮੀਟਿੰਗਾਂ ਕਰ ਰਹੀ ਹੈ ਕਿ ਦੱਸੋ ਬਾਈ ਹੁਣ ਕੀ ਕੀਤਾ ਜਾਵੇ। ਵੀਡੀਓ ਕਾਨਫਰੰਸਿੰਗ ਹੋ ਰਹੀਆਂ ਨੇ। ਔਰ ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ, ਇਹਨਾਂ ਦੇ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਤਾਂ ਸੀ, ਪਰ ਇੰਨੀ ਗੱਲ ਕਲੀਅਰ ਕਰ ਦਿੱਤੀ ਹੈ ਸਰਕਾਰ ਨੇ ਕਿ ਹੁਣ ਅਸੀਂ ਲਾਕਡਾਊਨ ਨਹੀਂ ਕਰ ਸਕਦੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਅਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਤੇ ਨਜ਼ਰੀਆ ਦੇ ਵਿੱਚ ਗੱਲਬਾਤ ਹੋ ਰਹੀ ਹੈ ਇਸ ਵੇਲੇ ਕਰੋਨਾ ਦੀ। ਬਈ ਦੇਸ਼ ਦੇ ਵਿੱਚ ਲਾਕਡਾਊਨ ਨਹੀਂ ਲੱਗੇਗਾ ਇਹ ਤੇ ਗੱਲ ਕਹਿ ਦਿੱਤੀ, ਪਰ ਇੰਨਾ ਕਹਿ ਟੀਕਾ ਉਤਸਵ ਮਨਾਓ। ਹਾਂ, ਟੀਕਾ ਜਿਹੜਾ ਬਹੁਤ ਵੱਡੇ ਪੱਧਰ ਤੇ ਟੀਕਾਕਰਨ ਜਿਹੜਾ ਹੋ ਰਿਹਾ, ਤੇ ਮੈਂ ਵੀ ਟੀਕਾਕਰਨ ਕਰਵਾਇਆ। ਅੱਛਾ, ਅੱਜ ਕੱਲ ਮਗਰ ਕਾਲਾ ਟੀਕਾ ਲਵਾ ਕੇ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ। ਜੋਗੀ ਜੀ, ਵੈਕਸੀਨੇਸ਼ਨ ਔਰ ਇਸ ਟੀਕੇ 'ਚ ਬੜਾ ਫਰਕ ਆ। ਇਹ ਨਹੀਂ ਵੀ ਮੋਢਿਆਂ ਤੇ ਤੁਸੀਂ ਬੰਨ ਲਓ ਤਵੀਤ ਤੇ ਹੋ ਜਾਊਗਾ ਟੀਕੇ ਤੋਂ ਲਾਂਭੇ। ਅੱਛਾ, ਯਾਨੀ ਕਿ ਤਾਂ ਨਹੀਂ ਹੋਣਾ। ਨੋ। ਓਕੇ, ਚਲੋ ਜੀ, ਵੈਕਸੀਨੇਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਆ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਹੈ। ਔਰ ਇੰਡੀਆ ਦੇ ਵਿੱਚ ਪੂਰੇ ਆਲ ਓਵਰ ਦੇਖਿਆ ਜਾਵੇ ਤਾਂ ਬਹੁਤ ਅੱਛੇ ਤਰੀਕੇ ਨਾਲ ਲੱਖਾਂ ਦੀ ਤਾਦਾਦ ਵਿੱਚ ਡੇਲੀ ਜਿਹੜੇ ਉਹ ਟੀਕੇ ਲਗਵਾਏ ਜਾ ਰਹੇ ਆ ਕਰੋਨਾ ਦੇ। ਔਰ ਲੋਕ ਇਸ ਗੱਲ ਤੋਂ ਹੁਣ ਵਾਕਿਫ ਹੋ ਗਏ ਨੇ ਕਿ ਸਰਕਾਰ ਸਾਡੇ ਭਲੇ ਦੇ ਵਾਸਤੇ ਹੀ ਸਾਨੂੰ ਕਹਿੰਦੀ ਕਿ ਇੱਕ ਅੱਧਾ ਦਿਨ ਜੇਕਰ ਬੁਖਾਰ ਚੜਦਾ ਤਾਂ ਕੋਈ ਗੱਲ ਨਹੀਂ, ਪਰ ਇਹ ਟੀਕਾ ਜ਼ਰੂਰ ਲਗਵਾਓ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲਾਂ ਕਰ ਰਹੇ ਹਾਂ ਅਸੀਂ ਕਰੋਨਾ ਦੀ ਜੀ।
ਕੋਵਿਡ-19 ਨੇ ਬੜਾ ਦੁਖੀ ਕੀਤਾ ਹੋਇਆ। 2 ਸਾਲ ਹੋ ਗਏ ਨੇ, ਸਾਡਾ ਪਿੱਛਾ ਨਹੀਂ ਛੱਡ ਰਿਹਾ। ਬਿਲਕੁਲ ਇਹ ਲਾਈਕ ਮੈਨੂੰ ਇਦਾਂ ਲੱਗਦਾ ਕਿ ਕਿਉਂ ਨਹੀਂ, ਇਹ ਤੈਨੂੰ ਨਹੀਂ ਲੱਗਦਾ ਕਿ ਜਿੱਦਾਂ ਇਹਦਾ ਮੇਰੀ ਸਾਲੀ ਵਾਲਾ ਬਿਹੇਵ ਹੋ ਗਿਆ ਹੋਵੇ? ਤੁਹਾਡੀ ਸਾਲੀ ਵਾਲਾ? ਆਹੋ, ਕੈਸੈਂਡਰਾ ਦੀ ਭੈਣ ਵਾਲਾ। ਕਿੱਦਾਂ ਮਤਲਬ? ਵੀ ਜਾਨੀ ਨਾ ਉਹ ਪਿੱਛਾ ਛੱਡਦੀ ਨਾ ਇਹ ਛੱਡਦਾ। ਅੱਛਾ ਹਾਂ, ਹੁਣ ਮਤਲਬ ਸਾਲੀ ਤੁਹਾਡੇ ਦੁਆਲੇ ਆ? ਉਹਨੇ ਨਹੀਂ, ਦਿਵਾਲੀ ਨਹੀਂ ਹੈਗੀ, ਆਲੇ ਦੁਆਲੇ ਰਹਿੰਦੀ ਹੈ ਉਹ ਇਸ ਕਰਕੇ ਕਿਉਂਕਿ ਤੁਸੀਂ ਉਹਨੂੰ ਯਾਦ ਹੋਏਗਾ, ਤੁਸੀਂ ਉਹਨੂੰ ਦੱਸ ਕੇ ਦਿੱਤਾ ਕਿ ਇੱਧਰ ਸਾਲੀ ਨੂੰ ਕਲੀਚੜੀ ਦਿੱਤੀ ਜਾਂਦੀ ਹੈ, ਸ਼ਗਨ ਵੀ ਦਿੱਤਾ ਜਾਂਦਾ, ਜੁੱਤੀ ਲਕੋਈ ਦਾ, ਰਿਬਨ ਕਟਾਈ ਦਾ। ਹੁਣ ਕਰੋਨਾ ਦੇ ਵਿੱਚ ਵਿਆਹ ਕਰਵਾ ਕੇ ਤੁਸੀਂ ਆਪਣਾ ਇਹ ਖਰਚਾ ਤੇ ਬਚਾ ਲਿਆ। ਓਏ ਹੋਏ, ਕਲੀਚੜੀਆਂ ਦਾ ਦੱਸ ਦਿੱਤਾ ਉਹਨੂੰ, ਇਹ ਨਹੀਂ ਦੱਸਦਾ ਕਿ ਜੀਜਾ ਹੀ ਬਹੁਤ ਕਲੀਚੜ ਆ। ਉਹਨੇ ਨਹੀਂ ਕੱਖ ਹੀ ਦੇਣਾ। ਬਿਲਕੁਲ ਜੀ, ਉਹਦਾ ਜੀਜਾ ਜਿਹੜਾ ਨਾ ਕਰੋਨਾ ਵਰਗਾ ਹੀ ਕਲੀਚੜ ਹੈ ਜਿਹੜਾ ਮਗਰ ਪੈ ਗਿਆ ਹੈ। ਬਸ ਗੱਲ ਹੈਗੀ ਇਦਾਂ, ਮੈਂ ਗੱਲਾਂ ਕਰਦਾ ਇਸ ਗੱਲ ਤੇ ਪਹੁੰਚਦਾ ਯਾਰ, ਕਰੋਨਾ ਦੇਖੋ ਹੁਣ ਆਪਾਂ ਨੂੰ ਐਡਜਸਟ ਹੀ ਕਰਨਾ ਪੈਣਾ। ਬਿਲਕੁਲ ਲਾਈਕ ਵਾਈਫ ਹੈ ਨਾ, ਇਹ ਕਹਿਣਾ ਚਾਹੁੰਦੇ। ਇਹ ਜਾਂਦਾ ਨਹੀਂ ਪਿਆ ਹੁਣ, ਇਹਦਾ ਹੱਲ ਆ ਵੀ ਇਹ ਟੀਕਾ ਵੀ ਲਗਵਾ ਲਿਆ, ਮੂੰਹ ਫਿਰ ਢਕਣਾ ਪੈਣਾ, ਠੀਕ ਹੈ ਜੀ। ਔਰ ਇਸ ਮਾਮਲੇ ਨੂੰ ਲੈ ਕੇ ਸਾਨੂੰ ਇਹਤਿਆਤ ਵਰਤਨੇ ਪੈਣਗੇ, ਕਿਉਂਕਿ ਜੇਕਰ ਨਾ ਵਰਤੇ ਤਾਂ ਬਹੁਤ ਸਾਨੂੰ ਖਤਰਨਾਕ ਜਿਹੜੇ ਸਮੇਂ ਦਾ ਸਾਹਮਣਾ ਕਰਨਾ ਪਊਗਾ। ਤੇ ਸਮਾਂ ਜਿਹੜਾ ਆ ਇਹ ਇਸ ਵੇਲੇ ਇਹੀ ਸਾਨੂੰ ਸਿਖਾਉਂਦਾ ਕਿ ਭਾਈ ਸਮਝਦਾਰ ਬਣੋ, ਚਰਨਜੀਤ ਜੋਗੀ ਵਰਗੇ। ਅੱਛਾ, ਆਹੋ, ਤੇ ਹੋਰ ਕਿਹਦੇ ਵਰਗੇ? ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਦੇ ਵਿੱਚ ਗੱਲ ਕਰੀਏ ਅਸੀਂ ਤੇ ਜੋਗੀ ਜੀ ਟੈਸਟ ਦਾ ਜਿਹੜਾ ਕਿਹਾ ਹੈ ਕਿ ਦਰ ਵਧਾਉਣੀ ਚਾਹੀਦੀ ਹੈ। PM ਮੋਦੀ ਹੋਰਾਂ ਨੇ ਆਪਣੀ ਇਸ ਮੀਟਿੰਗ ਦੇ ਵਿੱਚ ਕਿ ਤੁਸੀਂ ਰੈਪਿਡ ਟੈਸਟ ਵਧਾਓ, PCR ਟੈਸਟ ਵਧਾਓ, ਵੈਕਸੀਨੇਸ਼ਨ ਤੇ ਜ਼ੋਰ ਦੇਣ ਨੂੰ ਕਿਹਾ। ਪਰ ਦੇਸ਼ ਦੇ ਵਿੱਚ ਜੋ ਹਾਲਾਤ ਨੇ ਉਹਦੇ ਵਿੱਚ ਸਭ ਤੋਂ ਫਾਡੀ ਵਿਕਾਸ ਮਾਡਲ ਵਾਲਾ ਜਿਹੜਾ ਰਾਜ ਹੈ ਉਹ ਗੁਜਰਾਤ। ਬਿਲਕੁਲ ਜੀ। ਦੇਖੋ, ਜੇਕਰ ਅਸੀਂ ਟੈਸਟ ਦੀ ਗੱਲ ਕਰਦੇ ਹਾਂ, ਟੈਸਟ ਦੀ ਦਰ ਜਿਹੜੀ ਆ ਉਹ ਵਧਾਉਣੀ ਜੀ, ਉਹਦੇ ਨਾਲ ਪਤਾ ਲੱਗਦਾ ਸਾਨੂੰ ਕਿ ਅਸੀਂ ਕਿੰਨੇ ਕੁ ਲੋਕ ਠੀਕ ਆ ਤੇ ਕਿੰਨੇ ਕੁ ਲੋਕਾਂ ਦੇ ਵਿੱਚ ਇਹ ਕਰੋਨਾ ਜਿਹੜਾ ਪੋਜ਼ਿਟਿਵ ਪਾਇਆ ਗਿਆ ਜੀ। ਜੇਕਰ ਅਸੀਂ ਦਰ ਦੀ ਗੱਲ ਕਰੀਏ, ਤਾਮਿਲਨਾਡੂ ਜਿਹੜਾ ਆ ਉਹ ਸਭ ਤੋਂ ਨੰਬਰ 1 ਤੇ ਆ। ਉੱਥੇ ਜ਼ਿਆਦਾ ਟੈਸਟ ਹੋ ਰਹੇ, ਬਹੁਤ ਜ਼ਿਆਦਾ ਵੱਡੇ ਪੱਧਰ ਤੇ ਟੈਸਟ ਹੋ ਰਹੇ, ਲਗਭਗ 100%। ਬਿਲਕੁਲ ਜੀ, ਠੀਕ ਹੈ ਨਾ, ਉਹ ਪਹੁੰਚ ਗਏ ਆ ਨੇੜੇ। ਤੇ ਜੇਕਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ, ਸਾਡਾ ਪੰਜਾਬ ਜਿਹੜਾ ਆ, ਪੰਜਾਬ ਵੀ ਕਿਸੇ ਗੱਲੋਂ ਘੱਟ ਨਹੀਂ, ਬਹੁਤ ਅੱਛੇ ਪੱਧਰ ਤੇ ਜਿਹੜੀ 76-77% ਤੱਕ ਉੱਥੇ ਜਿਹੜੇ ਆ ਟੈਸਟ ਉਹ ਜਿਹੜੇ ਹੋ ਚੁੱਕੇ ਆ। ਤਾਂ ਹੀ ਹਰ ਰੋਜ਼ ਟੈਸਟ ਵਧਦੇ ਆ ਤੇ ਮਰੀਜ਼ ਨਿਕਲਦੇ ਆ ਬਾਹਰ। ਸਾਡੀ ਜਿਹੜੀ ਟੈਸਟਿੰਗ ਕੈਪੈਸਿਟੀ ਹੈਗੀ ਆ ਉਹ ਹੁਣ ਬਹੁਤ ਜ਼ਿਆਦਾ ਵਧਾ ਲਈ ਗਈ ਆ, ਔਰ ਨਾਲ ਦੀ ਨਾਲ ਜਿਹੜੇ ਪੂਰੇ ਦੇਸ਼ ਦੇ ਵਿੱਚ ਟੈਸਟ ਵਧਣ ਦੇ ਨਾਲ ਕੇਸ ਵਧੇ ਆ। ਬਿਲਕੁਲ ਜੀ, ਇਹ ਐਵੇਂ ਨਹੀਂ ਕਿ ਲੋਕੀ ਆਉਂਦੇ ਆ ਚੈੱਕ ਕਰਾਉਣ ਤੇ ਇਦਾਂ, ਨੋ। ਅਸੀਂ ਆਪਣੇ ਟੈਸਟ ਵਧਾਤੇ, ਕਿਉਂਕਿ ਜਦੋਂ ਪਹਿਲਾਂ ਸੀ ਅਸੀਂ ਟੈਸਟ ਰੋਕ ਦਿੱਤੇ ਸੀ, ਬੰਦ ਕਰ ਦਿੱਤੇ ਸੀਗੇ, ਤਾਂ ਕਰਕੇ ਕਰੋਨਾ ਦੇ ਜਿਹੜੇ ਮਰੀਜ਼ ਆ ਉਹ ਨਿਕਲਣੇ ਬੰਦ ਹੋ ਗਏ ਸੀ। ਹੁਣ ਮੁੜ ਤੋਂ ਦੁਬਾਰਾ ਤੋਂ ਫਿਰ ਜਿਹੜਾ ਇਹ ਕੇਸ ਨਿਕਲਣੇ ਤਾਂ ਹੀ ਸ਼ੁਰੂ ਹੋਇਆ ਕਿਉਂਕਿ ਟੈਸਟ ਜ਼ਿਆਦਾ ਹੋਣ ਲੱਗ ਪਏ ਆ। ਮਹਾਰਾਸ਼ਟਰ ਦੇ ਵਿੱਚ ਲਾ ਲਓ, ਕੇਰਲ ਦੇ ਵਿੱਚ ਲਾ ਲਓ, ਉੱਤਰ ਪ੍ਰਦੇਸ਼, ਉੱਤਰਾਖੰਡ, ਉੜੀਸਾ, ਛੱਤੀਸਗੜ੍ਹ, ਤਾਮਿਲਨਾਡੂ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਸਾਰਿਆਂ ਪਾਸਿਆਂ ਦੇ ਵਿੱਚ ਟੈਸਟ ਵੱਧ ਗਏ ਨੇ, ਤਾਂ ਹੀ ਮਰੀਜ਼ ਵੀ ਹੁਣ ਵਧਣੇ ਸ਼ੁਰੂ ਹੋ ਗਏ ਨੇ। ਵਧਣ ਦੀ ਗੱਲ ਤੁਸੀਂ ਕੀਤੀ ਹੈ ਜੋਗੀ ਜੀ ਗਾਣੇ ਤੋਂ ਪਹਿਲਾਂ, ਲੇਕਿਨ ਦੇਖਿਆ ਜਾਵੇ ਇਸ ਦੇ ਵਿੱਚ ਸਭ ਤੋਂ ਫਾਡੀ ਰਿਹਾ ਹੈ ਜੀ ਗੁਜਰਾਤ ਦੇ ਵਿੱਚ। ਜਿੱਥੇ ਆਪਾਂ ਗੱਲ ਕਰੀ ਤਮਿਲਨਾਡੂ ਦੀ ਟੈਸਟ ਦੀ ਪਰਸੈਂਟੇਜ ਕਾਫੀ ਜ਼ਿਆਦਾ, ਉੱਥੇ ਹੀ ਗੁਜਰਾਤ ਦੇ ਵਿੱਚ ਟੈਸਟ ਦੀ ਪਰਸੈਂਟੇਜ ਸਿਰਫ ਤੇ ਸਿਰਫ 27% ਹੈ, ਯਾਨੀ 50% ਵੀ ਨਹੀਂ। ਉਹ ਦੇਖੋ, ਗੱਲ ਇਹ ਆ ਨਾ ਕਿ ਵੱਡੇ ਲੋਕਾਂ ਨੂੰ ਕਹਿੰਦੇ ਕਰੋਨਾ ਨਹੀਂ ਹੁੰਦਾ, ਪਰ ਇੰਨੀ ਗੱਲ ਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਨੇ ਫੜਿਆ ਵੱਡਿਆਂ ਲੋਕਾਂ ਨੂੰ ਹੀ ਆ। ਬਿਲਕੁਲ ਜੀ, ਇੱਕੋ ਇੱਕ ਕਰੋਨਾ ਇੱਕ ਐਸੀ ਬਿਮਾਰੀ ਹੈ ਕਿ ਜਿਹਨੇ ਫਰਕ ਨਹੀਂ ਕੀਤਾ ਨਾ ਛੋਟੇ ਵਿੱਚ ਨਾ ਵੱਡੇ ਵਿੱਚ, ਬਿਲਕੁਲ ਜੀ, ਨਾ ਕਿਸੇ ਲੀਡਰ ਵਿੱਚ ਤੇ ਨਾ ਕਿਸੇ ਰੀਡਰ ਦੇ ਵਿੱਚ। ਐਗਜ਼ੈਕਟਲੀ ਜੀ। ਔਰ ਜੇ ਗੱਲ ਕਰੀਏ ਵੈਕਸੀਨੇਸ਼ਨ ਦੀ, ਕਿਉਂਕਿ ਟੈਸਟ ਤੋਂ ਬਾਅਦ ਦੂਜਾ ਹੱਲ ਹੈਗਾ ਜੀ ਵੈਕਸੀਨੇਸ਼ਨ, ਉਹ ਵੀ ਆਪਣੇ ਕੋਲ ਆ ਚੁੱਕੀ ਹੈ, ਔਰ ਵੈਕਸੀਨੇਸ਼ਨ ਵੀ ਕਈ ਦੇਸ਼ਾਂ ਵੱਲੋਂ ਆਈ ਹੈ।
ਦੇਖੋ ਸਭ ਤੋਂ ਵੱਡੀ ਗੱਲ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਵੈਕਸੀਨੇਸ਼ਨ ਦੇ ਮਾਮਲੇ ਦੇ ਵਿੱਚ ਜਾਂ ਇਹ ਦਵਾਈ ਬਣਾਉਣ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਬਹੁਤ ਵੱਡਾ ਸਿਹਰਾ ਜਾਂਦਾ ਹੈ, ਠੀਕ ਹੈ ਨਾ। ਜਿਸ ਮੁਲਕ ਦੇ ਵਿੱਚ ਇਹ ਸੋਚਿਆ ਜਾਂਦਾ ਸੀ ਕਿ ਰੱਬ ਨਾ ਕਰੇ ਕਿਤੇ ਜੇਕਰ ਉੱਥੇ ਬਿਮਾਰੀ ਚਲੀ ਗਈ, ਹਾਏ ਹਾਏ ਉੱਥੋਂ ਤਾਂ ਦੱਸਾਂ ਵੀ ਨਹੀਂ ਹੋਣੀ, ਬਹੁਤ ਅੱਛੇ ਤਰੀਕੇ ਦੇ ਨਾਲ ਹੈਂਡਲ ਕੀਤੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਭਾਰਤ ਮੋਹਰੀ ਬਣਿਆ ਦੇਸ਼ ਕਿ ਜਿਹਨੇ ਵੈਕਸੀਨੇਸ਼ਨ ਇਜਾਦ ਕੀਤੀ ਜੀ ਔਰ ਦੂਸਰੇ ਦੇਸ਼ਾਂ ਨੂੰ ਵੀ ਸਪਲਾਈ ਕੀਤੀ ਜੀ। ਔਰ ਦੇਖੋ ਕੈਨੇਡਾ ਦੇ ਵਿੱਚ 4 ਟੀਕੇ ਇਸ ਵੇਲੇ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਭਾਰਤੀ ਟੀਕਾ ਵੀ ਹੈ। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो USA। ਅਫਸੋਸ ਜਿੱਥੇ ਭਾਰਤ ਦਾ ਟੀਕਾ ਬਾਕੀ ਦੇਸ਼ਾਂ ਦੇ ਵਿੱਚ ਵੀ ਰੰਗ ਲਿਆ ਰਿਹਾ, ਉਹਨਾਂ ਵਿੱਚੋਂ ਕੈਨੇਡਾ ਵੀ ਮੋਹਰੀ ਦੇਸ਼ ਹੈ। ਦੇਖਿਆ ਜਾਵੇ ਤੇ ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਇੱਕ ਗੱਲ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਤੁਹਾਡੀ ਪੋਪੂਲੇਸ਼ਨ ਹੈ, ਕੱਲੇ ਇੰਡੀਆ ਦੀ ਲੈ ਲਓ, ਤੁਸੀਂ ਸਭ ਨੂੰ ਕਿੱਥੋਂ ਕਵਰ ਕਰ ਲਓਗੇ ਵੈਕਸੀਨੇਸ਼ਨ ਦੇ ਮਾਮਲੇ ਦੇ ਵਿੱਚ। ਸੋ ਹੀ ਗੱਲ ਹੁਣ ਸਾਹਮਣੇ ਆਈ ਹੈ ਕਿ ਵੈਕਸੀਨੇਸ਼ਨ ਦੀ ਕਮੀ ਦੇ ਕਰਕੇ ਕਈ ਰਾਜਾਂ ਦੇ ਸੈਂਟਰਾਂ ਤੇ ਤਾਲੇ ਲੱਗ ਚੁੱਕੇ ਆ। ਉਧਰ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੀ ਤਰਕ ਦੇ ਰਹੀ ਹੈ, ਇੱਥੋਂ ਤੱਕ ਕਿ ਗੁਜਰਾਤ ਦੇ ਵਿੱਚ ਵੀ ਇਦਾਂ ਹੋਇਆ। ਬਿਲਕੁਲ ਜੀ, ਗੁਜਰਾਤ ਵਿੱਚ ਵੀ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਪਣਾ ਹਲਕਾ ਜਿਹੜਾ ਬਨਾਰਸ ਆ, ਉੱਥੇ ਵੀ ਇਸ ਵੈਕਸੀਨ ਦੀ ਕਿੱਲਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਔਰ ਇਸ ਵੈਕਸੀਨ ਦੀ ਕਮੀ ਦੇ ਚੱਲਦਿਆਂ ਹੋਇਆ 66 ਸਰਕਾਰੀ ਟੀਕਾਕਰਨ ਕੇਂਦਰਾਂ ਦੇ ਉੱਪਰ ਬੁੱਧਵਾਰ ਨੂੰ ਸਿਰਫ 25 ਲੋਕਾਂ ਨੂੰ ਹੀ ਵੈਕਸੀਨੇਸ਼ਨ ਦਿੱਤੀ ਗਈ। 25 ਸੈਂਟਰ ਜਿਹੜੇ ਮਾਫ ਕਰਨਾ 25 ਸੈਂਟਰਾਂ ਦੇ ਉੱਪਰ ਹੀ ਵੈਕਸੀਨੇਸ਼ਨ ਹੋਈ, ਬਾਕੀ ਸਾਰੇ ਦੇ ਸਾਰੇ ਬੰਦ ਰਹੇ। ਬਿਲਕੁਲ ਜੀ। ਔਰ ਦੇਖਿਆ ਜਾਵੇ ਯੂਪੀ ਦੇ ਬਨਾਰਸ ਨਹੀਂ, ਗਾਜ਼ੀਆਬਾਦ ਤੇ ਨੋਇਡਾ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਕਮੀ ਦੇ ਚੱਲਦਿਆਂ ਵੈਕਸੀਨੇਸ਼ਨ ਦੇ ਕਈ ਸਲੌਟ ਜਿਹੜੇ ਨੇ ਉਹ ਕੈਂਸਲ ਕਰਨੇ ਪਏ, ਯਾਨੀ ਕਿ ਜੰਗ ਹਾਲੇ ਕਾਫੀ ਲੰਬੀ ਲੜਨੀ ਪੈਣੀ ਹੈ। ਪਹਿਲਾਂ ਲੋਕੀ ਨਾ ਟੀਕੇ ਤੋਂ ਡਰਦੇ ਬੜੇ ਸੀ, ਬਹੁਤ ਜ਼ਿਆਦਾ। ਕੱਲੇ ਆਮ ਲੋਕ ਨਹੀਂ, ਉਹ ਲੋਕ ਜਿਹੜੇ ਕਿ ਵੱਡੀਆਂ ਪਦਵੀਆਂ ਤੇ ਬੈਠੇ ਆ ਜੀ, ਸਿਆਸੀ ਲੋਕ ਆ, ਠੀਕ ਹੈ ਨਾ, ਉਹ ਲੋਕ ਵੀ ਡਰਦੇ ਸੀ। ਔਰ ਉਹ ਕਹਿੰਦੇ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦਾ ਟੀਕਾ ਨਹੀਂ ਲਗਵਾਉਣਾ ਜੀ, ਠੀਕ ਹੈ ਨਾ। ਇਹੋ ਜਿਹੇ ਬਿਆਨ ਜਿਹੜੇ ਆ ਇਹ ਬਹੁਤ ਵੱਡੇ ਲੀਡਰਾਂ ਵੱਲੋਂ ਦਿੱਤੇ ਗਏ ਸੀਗੇ। ਪਰ ਗੱਲ ਇਹ ਆ ਕਿ ਹੁਣ ਸਾਰੇ ਉਹ ਲੀਡਰ ਆਪਣੇ ਡੋਲੀਆਂ ਕੱਢ ਗਏ। ਅੱਛਾ, ਮੇਰੇ ਵਰਗੀਆਂ ਪਤਾ ਕੀ ਕਹਿੰਦੀਆਂ, ਭਈਆ ਇੱਕ ਸਲੀਵਲੈਸ ਕੁੜਤਾ ਦਿਖਾਣਾ ਜਾਂ ਟੌਪ ਦਿਖਾਣਾ। ਉਹ ਕਹਿੰਦਾ ਕੀ ਕਰਨਾ ਮੈਡਮ ਜੀ, ਕਿੱਥੇ ਪਾਉਣਾ, ਤੁਸੀਂ ਵਿਆਹ ਸ਼ਾਦੀ ਜਾਣਾ? ਨਹੀਂ ਭਈਆ ਟੀਕਾ ਲਗਵਾਣੇ ਜਾਣਾ ਹੈ। ਹਾਂ, ਤੇ ਦੇਖੋ ਹੁਣ ਸਾਰੇ ਟੀਕਾ ਲਗਵਾ ਰਹੇ ਨੇ ਚਾਅ ਦੇ ਵਿੱਚ। ਟੀਕਾ ਲਗਵਾਉਣਾ ਹੀ ਔਰ ਇਸ ਨੂੰ ਲਗਵਾ ਕੇ ਉਸ ਤੋਂ ਬਾਅਦ ਵੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਬਿਲਕੁਲ, ਟੀਕਾ ਲਗਵਾਉਣ ਤੋਂ ਬਾਅਦ ਵੀ ਸਾਨੂੰ ਪੂਰੇ ਇਹਤਿਆਤ ਵਰਤਣੇ ਪੈਣਗੇ। ਕਿਉਂ? ਮੈਂ ਟੀਕਾ ਲਗਵਾਇਆ ਹੋ ਸਕਦਾ ਹੈ, ਰਮਣੀਕ ਕੌਰ ਨੇ ਥੋੜੋ। ਅੱਛਾ, ਨਹੀਂ ਅਸੀਂ ਗਰੀਬ। ਓਹੋ, ਦੇਖੋ ਅਸੀਂ ਤਾਂ ਲਵਾ ਲਵਾਂਗੇ ਪੈਸਾ ਖਰਚ ਕੇ ਵੀ। ਓਹੋ, ਪਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਪਰ ਜੋਗੀ ਜੀ, ਇੱਕ ਵੱਡੀ ਗੱਲ ਇਹ ਹੈ ਕਿ ਬੇਸ਼ੱਕ PM ਮੋਦੀ ਮੀਟਿੰਗ ਕਰਦੇ ਨੇ, ਵਰਚੁਅਲ ਮੀਟਿੰਗ ਕਰਦੇ ਨੇ, ਉਹਦੇ ਵਿੱਚ ਇਹ ਕਹਿੰਦੇ ਨੇ ਕਿ ਕਰੋਨਾ ਦਾ ਟੀਕਾ ਲਵਾਉਣਾ ਜ਼ਰੂਰੀ ਹੈ, ਟੈਸਟ ਹੋਣੇ ਜ਼ਰੂਰੀ ਹੈ, ਲੇਕਿਨ ਬਾਵਜੂਦ ਇਹਦੇ ਉਹ ਇਹ ਕਿਉਂ ਭੁੱਲ ਜਾਂਦੇ ਨੇ ਵੀ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ। ਔਰ ਜਿਹੜੀ ਗੱਲ ਆਮ ਤੌਰ ਤੇ ਲੋਕੀ ਕਹਿੰਦੇ ਨੇ ਕਿ ਕਰੋਨਾ ਹੁਣ ਸਰਕਾਰ ਦਾ ਕਮਾਊ ਪੁੱਤ ਬਣ ਗਿਆ, ਸਾਊ ਪੁੱਤ ਬਣ ਗਿਆ, ਸਰਕਾਰ ਦਾ ਹੀ ਕਹਿਣਾ ਮੰਨਦਾ, ਜਿੱਥੇ ਇਲੈਕਸ਼ਨ ਹੈ ਉੱਥੇ ਜਾਂਦਾ ਨਹੀਂ। ਕਰੋਨਾ ਦੇ ਸਿਰ ਤੇ ਵੱਡੇ ਵਪਾਰ ਤੱਕ ਹੋ ਰਹੇ ਨੇ। ਇੱਥੋਂ ਤੱਕ ਕਿ ਇੱਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਭਰਤੀ ਦੇ ਵਿੱਚ, ਪੁਲਿਸ ਦੀ ਭਰਤੀ ਦੇ ਵਿੱਚ। ਉੱਥੇ ਬਹੁਤ ਸਾਰੇ ਲੋਕਾਂ ਨੂੰ ਪੋਜ਼ਿਟਿਵ ਸੀ ਜਿਹੜੇ, ਉਹਨਾਂ ਨੂੰ ਨੈਗੇਟਿਵ ਕਰਾਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਵੀ ਇਹਨਾਂ ਨੂੰ ਕਰੋਨਾ ਹੈ ਹੀ ਨਹੀਂ। ਧੜੱਲੇ ਦੇ ਨਾਲ ਇਹ ਚੀਜ਼ਾਂ ਹੋਈਆਂ। ਹੁਣ ਤੁਸੀਂ ਦੱਸੋ ਵੀ ਸਿਹਤ ਦੇ ਨਾਂ ਤੇ ਕਿੱਡਾ ਵੱਡਾ ਖਿਲਵਾੜ ਹੋਇਆ। ਵੈਂਟੀਲੇਟਰ ਵਾਲੀ ਗੱਲ ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਸੀ। ਦੇਖੋ ਗੱਲ ਇਹ ਹੈ ਕਿ ਇੱਥੇ ਸਿਰਫ ਇੰਨਾ ਹੀ ਨਹੀਂ, ਇੱਥੇ ਬਹੁਤ ਵੱਡੇ ਪੱਧਰ ਤੇ ਹੋਰ ਵੀ ਵੱਡੇ ਘੁਟਾਲੇ ਹੋ ਰਹੇ ਨੇ। ਜਿਨ੍ਹਾਂ ਲੋਕਾਂ ਨੇ ਭਾਰਤ ਵਾਪਸ ਜਾਣਾ,
ਜਾਂ ਜਿਹੜੇ ਲੋਕ ਭਾਰਤ ਤੋਂ ਵਾਪਸ ਆ ਰਹੇ ਨੇ ਉਹ ਵੀ ਨਕਲੀ ਕਰੋਨਾ ਰਿਪੋਰਟਾਂ ਲੈ ਕੇ ਜਹਾਜ਼ੇ ਚੜ ਰਹੇ ਨੇ, ਜਿੱਥੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਨੇ ਉੱਥੇ ਹੀ ਦੂਸਰਿਆਂ ਨੂੰ ਵੀ ਪਾ ਰਹੇ ਨੇ। ਇਹ ਵੀ ਕਈ ਮਾਮਲੇ ਸਾਹਮਣੇ ਆਏ ਨੇ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲ ਕਰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਕੇਸ ਆ ਰਹੇ ਨੇ ਜੀ, ਠੀਕ ਹੈ, ਜਾਂ ਮਹਾਰਾਸ਼ਟਰ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਵਿੱਚ ਇੱਕ ਸ਼ੰਕਾ ਇਹ ਪ੍ਰਗਟਾਈ ਜਾ ਰਹੀ ਹੈ ਕਿ ਇਹਨਾਂ ਕੇਸਾਂ ਦੇ ਵਿੱਚ 80% ਦੀ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉਹ UK ਦੇ ਵਿੱਚ ਜਿਹੜਾ ਨਵਾਂ ਸਟ੍ਰੇਨ ਆਇਆ UK ਸਟ੍ਰੇਨ, ਹਾਂ, ਇਹ ਉਹਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਇਹ ਚਿੰਤਾ ਵਾਲੀ ਗੱਲ ਹੈ। ਬਿਲਕੁਲ ਜੀ, ਪਰ ਦੇਖਿਆ ਜਾਵੇ ਤਸਵੀਰ ਬਿਲਕੁਲ ਉਲਟੀ ਹੈ। ਸਮਝ ਨਹੀਂ ਆਉਂਦੀ ਵੀ ਖਾਮਖਾ ਦੂਜੇ ਦੇਸ਼ਾਂ ਨੂੰ ਕਿਉਂ ਬਲੇਮ ਕੀਤਾ ਜਾਂਦਾ। ਦੇਖੋ ਚਾਈਨਾ ਬਾਰੇ ਕਿਹਾ ਗਿਆ, ਚਾਈਨਾ ਨੇ ਚੀਕਾਂ ਮਾਰੀਆਂ, ਅਗਲੇ ਨੇ ਕਿਹਾ ਨਹੀਂ ਮੈਂ ਤਾਂ ਫਲਾਇਆ ਹੀ ਨਹੀਂ, ਹੈ ਨਾ। ਉਸ ਤੋਂ ਬਾਅਦ ਹੁਣ ਨਵਾਂ ਸਟ੍ਰੇਨ ਜਿਹੜਾ ਆਇਆ ਉਹਦੇ ਬਾਰੇ ਬ੍ਰਿਟੇਨ ਨੂੰ UK ਨੂੰ ਕਿਹਾ ਗਿਆ, ਲੇਕਿਨ ਉਧਰ ਜੇ ਅਸੀਂ ਅਸਲੀਅਤ ਦਸੀਏ UK ਦੀ ਗੱਲ ਕਰੀਏ ਉੱਥੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੁਹਾਨੂੰ ਪਤਾ ਜੋਗੀ ਜੀ, ਨਿਊਜ਼ੀਲੈਂਡ ਦੇ ਵਿੱਚ ਨਾ ਬਹੁਤ ਵੱਡੇ ਲੈਵਲ ਤੇ ਇਹਤਿਆਤ ਵਰਤੀ ਗਈ, ਉੱਥੇ ਬਿਲਕੁਲ ਵਧੀਆ ਤਰੀਕੇ ਨਾਲ ਕਰੋਨਾ ਨੂੰ ਸਾਂਭਿਆ ਗਿਆ। ਉਹਨਾਂ ਨੇ ਹੁਣ ਇੱਕ ਗੱਲ ਹੋਰ ਵੀ ਕਰ ਦਿੱਤੀ, ਪਾਬੰਦੀਆਂ ਲਗਾ ਦਿੱਤੀਆਂ, ਫਲਾਈਟਸ ਬੰਦ ਕਰ ਦਿੱਤੀਆਂ ਜਿਹੜੀਆਂ ਭਾਰਤ ਤੋਂ ਨਿਊਜ਼ੀਲੈਂਡ ਜਾਣਗੀਆਂ, ਔਰ ਜਿਹੜੇ ਉਹਨਾਂ ਦੇ ਆਪਣੇ ਵੀ ਨਾਗਰਿਕ ਨੇ ਉਹਨਾਂ ਦੇ ਉੱਪਰ ਵੀ ਪਾਬੰਦੀਆਂ ਲਗਾ ਦਿੱਤੀਆਂ। ਬਿਲਕੁਲ ਜੀ, ਔਰ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਬ੍ਰਿਟੇਨ ਦੀ ਗੱਲ ਕਰੀਏ ਤੇ ਬ੍ਰਿਟੇਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਇਆ ਬਦਲਾਵ ਕਰੋਨਾ ਨੂੰ ਲੈ ਕੇ, ਜਿੱਥੇ ਮਾਮਲੇ ਕਿਸੇ ਵੇਲੇ ਸਭ ਤੋਂ ਜ਼ਿਆਦਾ ਸੀ, ਪਰ ਅੱਜ ਕੀ ਹਾਲਾਤ ਨੇ ਉਹਦੀ ਗੱਲ ਕਰਦੇ ਹਾਂ ਗਾਣੇ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਅੱਜ ਕਰੋਨਾ ਦੀਆਂ, ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਗੱਲਾਂ ਵੀ ਹੈ ਨਹੀਂ, ਹੁਣ ਤਾਂ ਬੀਬੀਆਂ ਦੀਆਂ ਗੱਲਾਂ ਵੀ ਮੁੱਕ ਗਈਆਂ। ਬਿਲਕੁਲ ਜੀ, ਸੋ ਕਰੋਨਾ ਦੀ ਗੱਲ ਕਰੀਏ, ਅਸੀਂ ਬ੍ਰਿਟੇਨ ਦੀ ਗੱਲ ਕਰੀਏ, ਜਿਸ ਬ੍ਰਿਟੇਨ ਦੇ ਉੱਪਰ ਇਹ ਠੱਪਾ ਲਾਇਆ ਗਿਆ, ਧੱਬਾ ਲਾਇਆ ਗਿਆ ਵੀ ਤੁਹਾਡਾ ਸਟ੍ਰੇਨ ਆਇਆ ਸਾਡੇ ਵਿੱਚ। ਬਿਲਕੁਲ ਜੀ, ਪਰ ਉਸੇ ਬ੍ਰਿਟੇਨ ਨੇ ਤੇਜ਼ ਵੈਕਸੀਨੇਸ਼ਨ ਦੇ ਨਾਲ ਜੀ ਇੱਕ ਪਲੈਨਿੰਗ ਦੇ ਨਾਲ ਜਿਹੜੀ ਪਾਬੰਦੀਆਂ ਲਗਾ ਕੇ ਉਹਨਾਂ ਨੇ ਉਹ ਜਿਹੜੀ ਸੰਕਰਮਣ ਚੇਨ ਸੀਗੀ ਜਿਹੜੀ ਉਹ ਤੋੜ ਕੇ ਰੱਖ ਦਿੱਤੀ ਹੈ, ਔਰ ਉਹ ਆਪਣੇ ਲੋਕਾਂ ਨੂੰ ਬਚਾਉਣ ਦੇ ਵਿੱਚ ਬਹੁਤ ਵੱਡੇ ਪੱਧਰ ਤੱਕ ਸਫਲ ਹੋ ਗਏ ਆ। 6 ਮਹੀਨਿਆਂ ਦੀ ਜਿਹੜੀ ਉਹਨਾਂ ਦੀ ਲਾਕਡਾਊਨ ਪਾਲਿਸੀ ਸੀਗੀ ਉਹ ਕਾਮਯਾਬ ਹੋ ਗਈ ਹੈ, ਔਰ ਹਰ ਚੀਜ਼ ਖੁੱਲਣ ਦੀ ਜਿਹੜੀ ਉਹਨਾਂ ਦੀ ਇੱਕ ਸਬਰ ਸੰਤੋਖ ਵਾਲੀ ਗੱਲ ਸੀ। ਲੋਕ ਘਰਾਂ ਦੇ ਵਿੱਚ ਬੈਠੇ, ਪਰ ਉਧਰਲੀ ਸਰਕਾਰ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਵੀ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤ ਸਰਕਾਰ ਜਿਹੜੀ ਉਹ ਪਹਿਲੇ ਕਹਿੰਦੀ ਕਿ ਸਾਡੇ ਹੱਥ ਖੜੇ ਆ, ਸਾਡੇ ਖਜ਼ਾਨੇ ਖਾਲੀ ਆ, ਪਰ ਉਹਨਾਂ ਲੋਕਾਂ ਨੂੰ ਘਰ ਬੈਠੇ ਨੂੰ ਬਹੁਤ ਕੁਝ ਮਿਲਿਆ ਵੀ ਆ, ਔਰ ਇਸੇ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਪਰ ਕੰਟਰੋਲ ਪਾ ਲਿਆ। ਬਿਲਕੁਲ ਜੀ, ਔਰ ਸਭ ਤੋਂ ਵੱਡੀ ਗੱਲ ਕੰਟਰੋਲ ਦੀ ਜੇ ਗੱਲ ਕਰੀਏ ਤੇ ਇੱਕ ਟਾਈਮ ਤੇ ਕਰੋਨਾ ਦੇ ਵਿੱਚ ਸ਼ੀਰਸ਼ ਮਾਮਲਿਆਂ ਦੇ ਵਿੱਚ, ਜਿੱਥੇ ਸਿਖਰ ਦੇ ਮਾਮਲਿਆਂ ਦੇ ਵਿੱਚ ਬ੍ਰਿਟੇਨ ਦਾ ਨਾਮ ਸੀ, ਅੱਜ ਜੇ ਉੱਥੇ ਗੱਲ ਕਰੀਏ ਨਾ, ਜਿੱਥੇ ਰੋਜ਼ ਮੌਤਾਂ 3,000 ਤੋਂ ਵੱਧ ਸੀ, ਮਾਫ ਕਰਨਾ, ਅੱਜ ਉੱਥੇ 50 ਤੋਂ ਵੀ ਘੱਟ ਗਈ। ਬਿਲਕੁਲ ਜੀ, ਇਹ ਉਹਨਾਂ ਦੀ ਇੱਕ ਪਲੈਨਿੰਗ ਸੀਗੀ ਬਹੁਤ ਅੱਛੇ ਤਰੀਕੇ ਦੀ, ਔਰ ਉਸੇ ਹੀ ਪਲੈਨਿੰਗ ਦੇ ਸਦਕਾ ਉਹ ਜਿਹੜੇ ਅੱਜ ਆਪਣੇ ਲੋਕਾਂ ਨੂੰ ਹੁਣ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਖੁੱਲਣ ਦਾ ਐਲਾਨ ਕਰ ਦਿੱਤਾ ਹੈ ਬੋਰਿਸ ਜੌਨਸਨ ਹੁਣਾਂ ਨੇ, ਔਰ ਉਹ ਜਦੋਂ ਖੁੱਲ ਜਾਣਗੀਆਂ ਤਾਂ ਉਸ ਤੋਂ ਬਾਅਦ ਵੀ ਅੱਖ ਰੱਖਣੀ ਪਏਗੀ ਸਰਕਾਰ ਨੂੰ, ਦੇਖਣਾ ਹੋਏਗਾ ਕਿ ਇਹ ਸਭ ਕੁਝ ਖੁੱਲਣ ਦੇ ਨਾਲ ਮਾਮਲੇ ਦੁਬਾਰਾ ਨਵੇਂ ਵੱਧ ਤਾਂ ਨਹੀਂ ਰਹੇ। ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਆਪਾਂ ਕਰੋਨਾ ਦੀਆਂ, ਜਿੰਨੇ ਇਹਦੇ ਕੰਢੇ ਉਹਨੇ ਹੀ ਮੂੰਹ, ਉਹਨੀਆਂ ਹੀ ਗੱਲਾਂ, ਹਾਂਜੀ, ਤੇ ਇਹ ਮੁੱਕਣੀਆਂ ਨਹੀਂ। ਭਾਵੇਂ ਤੇਰੀ ਸਾਰੀ ਉਮਰ ਲੱਗ ਜਾਵੇ, ਓਏ ਹੋਏ, ਹਾਂ, ਭਾਵੇਂ ਤੂੰ ਤੁਸੀਂ ਮੰਨਦੇ ਹੋ ਨਾ ਮੇਰੀ ਸਾਰੀ ਉਮਰ ਹਾਲੇ ਬਾਕੀ ਹੈ, ਤੁਸੀਂ ਕਹਿੰਦੇ ਹੋ ਲੈ ਤੇਰੇ ਤੇ ਦਿਨ ਕਿੰਨੇ ਬਾਕੀ ਨੇ, 60 ਤੋਂ ਉੱਪਰ ਆ, ਤੂੰ ਟੀਕਾ ਲਵਾ ਲਿਆ, ਮੰਨਦੇ ਹੋ ਵੀ ਹਾਲੇ ਮੇਰੀ ਸਾਰੀ ਉਮਰ ਬਾਕੀ ਹੈ। ਆਹ ਬੰਦੇ ਨੇ ਭਾਵੇਂ 21 ਸਾਲ ਲੈਣਾ ਹੋਵੇ, ਉਮਰ ਤਾਂ ਸਾਰੀ ਹੁੰਦੀ ਹੈ। ਅੱਛਾ, ਹਾਂ, ਲਓ ਜੀ, ਇਹਨਾਂ ਦਾ ਬਸ ਚੱਲੇ ਨਾ, ਇਹ ਕਰੋਨਾ ਛੱਡ ਕੇ ਜਿਹੜੀ ਮਰਜ਼ੀ ਵੱਡੀ ਤੋਂ ਵੱਡੀ ਬਿਮਾਰੀ ਮੈਨੂੰ ਹੀ ਲਾ ਲੈਣ ਤੇ ਮੈਨੂੰ ਇੱਥੋਂ ਨਿਕਲਦੀ ਕਰਨ। ਦੇਖੋ ਗੱਲ ਹੈਗੀ ਇੱਦਾਂ ਕਿ ਇਸ ਬਿਮਾਰੀ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ। ਬਿਲਕੁਲ ਕੀਤਾ। ਲਿਪਸਟਿਕ ਦੇ ਕਾਰੋਬਾਰ ਜਿਹੜੇ ਬੰਦ ਹੋਣੇ ਸ਼ੁਰੂ ਹੋ ਗਏ, ਠੀਕ ਹੈ,
ਹਾਂਜੀ ਸਾਡਾ ਆਪਣਾ ਲੋਕੀ ਕਿਸੇ ਨੂੰ ਮੂੰਹ ਨਹੀਂ ਦਿਖਾਣ ਜੋਗੇ ਰਹੇ। ਸਾਡਾ ਆਪਣਾ ਸੱਭਿਆਚਾਰ ਜਿਹੜਾ ਦਮ ਤੋੜ ਰਿਹਾ ਪੰਜਾਬੀ ਸੱਭਿਆਚਾਰ ਨੂੰ ਕਿਸੇ ਪੱਛਮੀ ਸੱਭਿਆਚਾਰ ਦੀ ਹਿੰਮਤ ਨਹੀਂ ਸੀ ਕਿ ਹਿਲਾ ਕੇ ਰੱਖ ਜਾਂਦਾ। ਪਰ ਇਸ ਕਰੋਨਾ ਸੱਭਿਆਚਾਰ ਨੇ ਸਾਡੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡੀ ਢਾਲ ਆਈ ਹੈ। ਕਿਵੇਂ? ਬੀਬੀਆਂ ਚੁਗਲੀਆਂ ਕਰਨੋਂ ਹਟ ਗਈਆਂ ਮੂੰਹ ਜੋੜ ਜੋੜ ਕੇ ਔਰ ਇਹ ਵੱਡੇ ਵੱਡੇ ਕੀ ਕਹਿੰਦੇ ਝੁੰਡ ਜੇ ਨਹੀਂ ਬਣਾ ਕੇ ਬੈਠਦੀਆਂ, ਠੀਕ ਹੈ ਨਾ, ਤੇ ਕਿੱਥੇ ਚੁਗਲੀਆਂ ਕਰਨਗੀਆਂ। ਸਾਡਾ ਚੁਗਲੀ ਸੱਭਿਆਚਾਰ ਬਚਾਉਣ ਦੀ ਲੋੜ ਹੈ। ਸੋ ਸਾਰੇ ਜਣੇ ਛੇਤੀ ਛੇਤੀ ਟੀਕੇ ਲਗਵਾ ਕੇ ਤਕੜੇ ਹੋ ਦੁਬਾਰਾ ਆ ਜਾਓ। ਪਰ ਸੁਰਖੀ ਤਾਂ ਬੰਦ ਹੁੰਦੀ ਤੇ ਹੋ ਜਾਵੇ ਕੋਈ ਗੱਲ ਨਹੀਂ, ਚੁਗਲੀ ਨਹੀਂ ਬੰਦ ਹੋਣੀ ਚਾਹੀਦੀ। ਲਓ ਜੀ, ਫਿਲਹਾਲ ਸਾਡੀਆਂ ਚੁਗਲੀਆਂ ਮੇਰਾ ਮਤਲਬ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦਾ ਵੇਲਾ ਹੋ ਰਿਹਾ। ਦਿਓ ਇਜਾਜ਼ਤ ਮੈਨੂੰ ਰਮਨੀਤ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।